ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਅੱਜ ਕਲਾਸਿਕ ਟਾਈਮ ਦਾ ਮੌਜੂ ਹੈ ਦੋਸਤੀ ਜਾਂ ਦੋਸਤ ਕੀ ਹੈ। ਵੇਖਨੇ ਸੱਜਣ ਮਿੱਤਰ ਪਿਆਰੇ ਕੀ ਫਰਮਾ ਰਹੇ, ਅਸੀਂ ਸੁਣਨਾ ਚਾਹ ਰਹੇ। जी आका। हेलो जी अस्सलाम वालेकुम। वालेकुम अस्सलाम। जी नाहिद की हाल है? सर ठीक की हाल हो? चाल? जी मैं ठीक हूँ। मैं भी कहने लगी सी कि नाहीद गल कर रही हूँ। हाँ जी। और जब मैं कहनी है ना नाहीद गल कर रही है तो मैंने मेजर साहब याद आ मैं गए। एकदम मेरे भी जेहन च ही आया सी नींद। अच्छा बहुत सारिया गल्लां तुसी करदे जे ना हाँ ते ਉਹ मतलब ਹੁੰਦਾ गल तो पहले ना उस तरह ही जेहन च आ रही होंदी है गल हाँ तो ही तुसी करदे हाँ हो। हाँ 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 बस हाँ ते ਉਹ मेजर साहब बड़े मजे ने कहते कि ए तू की कहनी है नाहीद आहो तू सीधा आख्या कर नहीं हाँ पता नहीं कि वो अपना ही हाँ नहीं हाँ नहीं जी तो नहीं तो कितने किस तरह करते हाँ थे। हाँ नींद हाँ नहीं तो हाँ अच्छा ਇਹ ਦੋਸਤ ਹੈ ਨੇ हाँ हाँ ਜਿਹੜੇ ਭਾਵੇਂ ਹੋਣ हाँ ਭਾਵੇਂ ਨਾ ਹੋਣ हाँ हाँ ਲੇਕਿਨ ਜੇ ਤੁਹਾਡੀ ਯਾਦਾਸ਼ਤ 'ਚ ਹੋਣ जी ਉਹਨਾਂ ਦੀ ਮੌਜੂਦਗੀ ਵੀ ਜ਼ਰੂਰੀ ਨਹੀਂ। ਇਹ ਅਕਸਰ ਮੈਂ ਬੈਠੀ ਯਾਦ ਕਰਨੀ ਜਿਸ ਲਈ ਕੋਈ ਰੇਡੀਓ ਦੀ ਗੱਲ ਸੋਚਣੀ ਹੈ ਨਾ ਤੇ ਸਿਕੰਦਰ ਸਾਹਿਬ हाँ याद मतलब एक अच्छी गल करन वाले जी जेडे साडे सन हाँ हाँ बिल्कुल ਉਹ ਸਨ। अच्छा पिछले दिन मैं सोच रही सी हम्म कि एक दफा मैं सुनिया सी किसी शायद तुसी कह रहे थे हाँ कि शमसा जी के बारे च कि वो शायद बीमार ने हाँ जी ते फिर उस तो बाद कुछ पता नहीं चलिया कि ਹਾਂ ਉਹ ਕਾਫੀ ਸਵੀਅਰ ਸਨ। ਮੈਨੂੰ ਪਤਾ ਲੱਗਾ ਸੀ ਕਿ ਕੈਂਸਰ ਦੀ ਕਾਫੀ ਲਾਸਟ ਸਟੇਜ ਸੀ ਉਹਨਾਂ ਦੀ। oh my God, ਔਰ ਉਹ ਉਹਨਾਂ ਉੱਥੇ ਕਰਾਚੀ ਗਏ ਹੋਏ ਸਨ। oh अच्छा ਹੁਣ ਉਹਨਾਂ ਦੇ ਬਾਰੇ ਚ ਕੋਈ ਨਹੀਂ ਕੋਈ ਅਪਡੇਟ ਨਹੀਂ ਉਹਨਾਂ ਦੇ ਬਾਰੇ ਚ ਬਿਲਕੁਲ ਬਿਲਕੁਲ। ਹਾਂ ਹੁਣ ਦੀ ਰਿਪੋਰਟ ਹਾਂਜੀ ਕੋਈ ਨਹੀਂ ਹਾਂਜੀ ਪਤਾ। ਹਾਂਜੀ ਕੋਈ ਬਿਲਕੁਲ ਵੀ ਨਹੀਂ हाँ ਹੈ। मैं बल्कि ना पिछले एक दो प्रोग्राम सोच रही सी तेरे को मतलब ਹੁੰਦਾ है ज़हन च कि पुछनी है लेकिन ਹਾਂਜੀ ਉਹ ਫਿਰ ਗੱਲ ਦੇ ਵਿੱਚ ਯਾਦ ਨਹੀਂ ਹਾਂਜੀ ਹਾਂਜੀ ਰਹਿੰਦਾ। ਉਹਨਾਂ ਨੇ ਨਾ ਕਿਤਿਓਂ ਕਿਸੇ ਸੋਰਸ ਨਾਲ ਮਤਲਬ ਮੇਰਾ ਨੰਬਰ ਉਹ ਕਿਤਿਓਂ ਉਹਨਾਂ ਨੇ ਲੈ ਲਿਆ ਸੀ ਕਿਸੇ ਸਾਈਟ ਤੋਂ ਜਾਂ ਕਿਤਿਓਂ ਵੀ ਉਹਨਾਂ ਨੇ ਦੱਸਿਆ ਸੀ ਕਿ ਸੋਸ਼ਲ ਮੀਡੀਆ ਤੋਂ ਕਿਤਿਓਂ। ਅਤੇ ਉਹਨਾਂ ਵਾਸਤੇ ਫਿਰ ਮੈਂ ਕਿਹਾ ਸੀ ਕਿ ਤੁਸੀਂ ਇੱਥੇ ਨਾ ਹੈ ਵੀ ਮੈਂ ਬਲਕਿ ਸਾਰਿਆਂ ਨੂੰ ਦੱਸਦੇ ਹਾਂ ਅੱਛਾ ਹੋਇਆ ਇਸ ਗੱਲ ਵਿੱਚ। ਕੈਂਸਰ ਕੇਅਰ ਨਾਂ ਦਾ ਇੱਕ ਹੌਸਪੀਟਲ ਹੈ ਰਾਈਵਨ ਰੋਡ 'ਤੇ। ਡਾਕਟਰ ਸ਼ਹਿਰੀਆਤ ਸਾਹਿਬ ਉਹਨੂੰ ਰਨ ਕਰ ਰਹੇ ਨੇ, ਉਹਦੇ ਹੈੱਡ ਨੇ ਔਰ ਬਹੁਤ ਅੱਛੇ ਇਨਸਾਨ ਨੇ। ਔਰ ਉੱਥੇ ਈਵਨ ਕਿ ਤੁਹਾਡੀ ਇੱਜ਼ਤ ਨਫਸ ਦਾ ਇਹ ਖਿਆਲ ਰੱਖਿਆ ਜਾਂਦਾ ਕਿ ਤੁਹਾਨੂੰ ਪਰਚੀ ਵੀ ਨਹੀਂ ਬਣਵਾਉਣੀ ਪੈਂਦੀ ਔਰ ਤਮਾਮ ਲੋਕਾਂ ਦਾ ਇਕੁਅਲ ਇਲਾਜ ਹੁੰਦਾ ਹੈ। ਕਿਸੇ ਕੋਲ ਪੈਸੇ ਹੈ ਨੇ ਜਾਂ ਨਹੀਂ ਹੈ, ਅਗਰ ਕਿਸੇ ਕੋਲ ਹੈ ਨੇ ਜਿੰਨੇ ਕੁ ਹੈ ਨੇ ਉਹ ਦੇ ਦੇਵੇ, ਉਹ ਡਿਮਾਂਡ ਨਹੀਂ ਕਰਦੇ। ਔਰ ਇੰਟਰਨੈਸ਼ਨਲ ਲੈਵਲ ਦਾ ਇੱਕ ਬਹੁਤ ਵੱਡਾ ਹੌਸਪੀਟਲ ਹੈ ਕੈਂਸਰ ਕੇਅਰ ਦੇ ਨਾਂ ਤੋਂ। ਮੈਂ ਇਹੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮਤਲਬ ਪਰੇਸ਼ਾਨ ਸਨ ਕੁਝ ਮਾਮਲਾਤ ਦੇ ਵਿੱਚ। ਅਤੇ ਮੈਂ ਕਿਹਾ ਸੀ ਤੁਸੀਂ ਪਰੇਸ਼ਾਨ ਨਾ, ਮੈਂ ਡਾਕਟਰ ਸ਼ਹਿਰੀਅਤ ਸਾਹਿਬ ਨੂੰ ਫੋਨ ਕਰ ਦਿਆਂਗਾ। ਔਰ ਬਲਕਿ ਮੇਰਾ ਮਤਲਬ ਕਿਸੇ ਨੂੰ ਇਹ ਕੋਈ ਨਾ ਸਮਝੇ ਕਿ ਉੱਥੇ ਖੁਦਾ ਨਾ ਖਾਸਾ ਸਿਫਾਰਿਸ਼ ਹੈ, ਜ਼ਰੂਰਤ ਨਹੀਂ ਹੈ ਸਿਫਾਰਿਸ਼ ਦੀ। ਮਤਲਬ ਇਸ ਲੈਵਲ ਦਾ ਉਹ ਇੰਨਾ ਅੱਛਾ ਮੈਨੇਜਡ ਹੌਸਪੀਟਲ ਹੈ। ਜੀ ਨਹੀਂ ਤੁਸੀਂ ਹੁਣ ਗੱਲ ਕਰੋ ਜੀ। ਅੱਛਾ ਉਸ ਤੋਂ ਬਾਅਦ ਨਿੱਘਾ ਜੀ ਨੇ ਮੈਂ ਲਾਸਟ ਪ੍ਰੋਗਰਾਮ 'ਚ ਵੀ ਜਦੋਂ ਕਾਲ ਕੀਤੀ ਸੀ ਤੇ ਮੈਂ ਕਿਹਾ ਸੀ ਕਿ ਅਗਰ ਸੁਣਦੇ ਨੇ ਚਲੋ ਉਦੋਂ ਤੇ ਸੀ ਨਾ ਕਿ ਈਦ ਦੀ ਮਸਰੂਫੀਅਤ ਉਹਨਾਂ ਦੀ ਤੇ ਹੁਣ ਤੇ ਈਦ ਖਤਮ ਹੋ ਗਈ। ਸੋ ਅਸੀਂ ਸੁਣਨਾ ਚਾਹ ਰਹੇ ਹਾਂ ਇਸ ਵਾਸਤੇ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰਨੀ ਹੈ ਕਿ ਜ਼ਰੂਰ ਆਉਣ टाइम आज आ जान कल आ जान आन जरूर एक दफा आवाज सुनना चाहनी है मैं। उस पर बहुत सारे आवाज के दोस्त ने जी बहुत सारे खालिद साहब खालिद भट्ट साहब जी गो के अगर मैं देखा तो मेरी तो नहीं उन्होंने भी मेरे नाल कोई एडी खास बनती नहीं सी। हाँ लेकिन जाहिर है कि ये भी जरूरी नहीं कि हर दोस्त ही बने। नहीं लेकिन
ਉੱਥੇ ਤੋਂ ਜਦੋਂ ਕੋਈ ਤੁਹਾਡੇ ਨਾਲ ਇਖਤਲਾਫ ਕਰਦਾ ਹੈ ਨਾ ਦੋਸਤ, ਤੇ ਉਸ ਤੋਂ ਬਾਅਦ ਇੱਕ ਹੋਰ ਨਵੀਂ ਗੱਲ ਉਹਦੇ ਚੋਂ ਨਿਕਲਦੀ ਜੀ। ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਕੋਈ ਤੁਹਾਡੇ ਨਾਲ ਬਿਲਕੁਲ ਉਹੀ ਗੱਲ ਕਰ ਦਿੰਦਾ ਹੈ ਜੋ ਤੁਹਾਡੀ ਗੱਲ ਹੈ, ਤੇ ਉਹ ਤੇ ਗੱਲ ਉਹੀ ਹੋ ਗਈ। ਇਖਤਲਾਫ ਕਰੇਗਾ ਤਾਂ ਹੀ ਨਵੀਂ ਗੱਲ ਜਿਹੜੀ ਹੈ ਉਹ ਜਨਮ ਲਏਗੀ ਜੀ। ਇਸੇ ਤਰ੍ਹਾਂ ਮੈਨੂੰ ਬੜਾ ਅੱਛਾ ਲੱਗਦਾ ਸੀ ਉਹਨਾਂ ਨੇ ਜਦੋਂ ਇਖਤਲਾਫ ਕਰਦੇ ਸੀ, ਅੱਛਾ ਲੱਗਦਾ ਸੀ। ਫੇਸ ਕਰ ਮਤਲਬ ਦੋਨੋਂ ਸੂਰਤਾਂ ਜਿਹੜੀਆਂ ਨਾ ਅੱਛੀਆਂ ਲੱਗਦੀਆਂ ਨੇ, ਇਖਤਲਾਫ ਵਾਲੀ ਵੀ ਤੇ ਇਤਫਾਕ ਵਾਲੀ। ਅੱਛਾ, ਇੱਕ ਹੋਰ ਪਿਛਲੇ ਪ੍ਰੋਗਰਾਮ 'ਚ ਇੱਕ ਸਾਡੇ ਪ੍ਰੋਗਰਾਮ 'ਚ ਆਉਂਦੇ ਨੇ ਹਾਸ਼ਮੀ ਸਾਹਿਬ ਜੀ। ਬਿਲਕੁਲ ਹਾਸ਼ਮੀ ਸਾਹਿਬ, ਉਹਨਾਂ ਦੀ ਆਵਾਜ਼ ਬਹੁਤ ਹੀ ਪਿਆਰੀ ਹੈ ਔਰ ਉਹਨਾਂ ਨੂੰ ਵੀ ਮੈਂ ਕਹਾਂਗੀ ਕਿ ਉਹ ਕੋਸ਼ਿਸ਼ ਕਰਨ ਤੇ ਆਉਣ। ਅੱਛਾ, ਇਹ ਤੇ ਸਾਰੇ ਹੋ ਗਏ ਦੋਸਤ। ਮਿਸਿਸ ਵਲੀਉਲਾ ਦਾ ਵੀ ਤੁਸੀਂ ਜ਼ਿਕਰ ਕਰ ਲਓ। ਮੈਂ ਕਹਿ ਨਹੀਂ ਚੁੱਕੀ? ਹਾਂ, ਨਹੀਂ ਰਹਿ ਗਿਆ ਸੀ, ਮਿਸ ਹੋ ਗਿਆ। ਓ ਸੌਰੀ ਉਹ ਸ਼ਮਸਾ ਜੀ ਦੇ ਗੱਲ ਕਰਦੇ ਹੋ ਤੁਸੀਂ, ਅੱਗੇ ਗੱਲ ਸ਼ੁਰੂ ਕਰਤੀ ਨਾ, ਤੇ ਮੇਰਾ ਖਿਆਲ ਹੈ ਉਹ ਰਹਿ ਗਏ। ਉਹ ਤੇ ਸਰੇ ਫਹਿਰਿਸਤ ਨੇ, ਬਲਕਿ ਉਹ ਵੀ ਅੱਲਾਹ ਤਾਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ। ਆਮੀਨ। ਉਹਨਾਂ ਦਾ ਵੀ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ 'ਚ ਇਖਤਲਾਫ ਹੁੰਦਾ ਸੀ। ਬਿਲਕੁਲ, ਬਲਕਿ ਉਹ ਕਹਿੰਦੇ ਸਨ, ਬਲਕਿ ਉਹ ਮੈਨੂੰ ਸਪੈਸ਼ਲੀ ਕਹਿੰਦੇ ਸਨ ਕਿ ਤੁਹਾਡਾ ਪ੍ਰੋਗਰਾਮ ਰੇਡੀਓ ਪਾਕਿਸਤਾਨ ਤੇ ਜਿੰਨੇ ਟਾਈਮ ਦਾ ਪੂਰਾ ਪ੍ਰੋਗਰਾਮ ਹੁੰਦਾ ਹੈ, ਉਨੀ ਤੁਸੀਂ ਨਾਇਦ ਦੀ ਕਾਲ ਲੈਂਦੇ ਹੋ ਤੁਸੀਂ ਉਸ ਪੂਰੇ ਪ੍ਰੋਗਰਾਮ 'ਚ ਨਹੀਂ। ਤੇ WhatsApp ਤੇ ਮੈਨੂੰ ਅੱਜ ਵੀ ਗੱਲ ਯਾਦ ਹੈ, ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਪ੍ਰੋਗਰਾਮ 'ਚ ਕਿਹਾ ਸੀ ਅੱਲਾਹ ਤਾਲਾ ਉਹਨਾਂ ਦੇ ਦਰਜਾਤ ਵੀ ਬੁਲੰਦ ਕਰੇ ਕਿ ਅਸੀਂ ਜਿਹੜੀ ਗੱਲ ਤੁਹਾਨੂੰ ਮਨਵਾਉਣੀ ਹੋਈ ਹੈ ਉਹ ਆਪਣੀ ਭੈਣ ਨੂੰ ਕਹਿ ਦਈਏ, ਕਹਿ ਦੇਵੇ ਕਿ ਇਹ ਗੱਲ ਹੈ ਜੀ, ਤੁਸੀਂ ਕਹੋ ਕਿ ਹਾਂ ਠੀਕ ਹੈ। ਬਿਲਕੁਲ ਇੰਝ ਕਹਿੰਦੇ, ਹਾਲਾਂਕਿ ਇੰਝ ਹੈ ਨਹੀਂ, ਇੰਝ ਹੈ ਨਹੀਂ, ਬਿਲਕੁਲ ਹੀ ਨਹੀਂ ਹੈ। ਦੇਖੋ, ਜਦੋਂ ਗੱਲ ਹੋ ਰਹੀ ਹੈ, ਜਦੋਂ ਡਿਸਕਸ਼ਨ ਹੋ ਰਹੀ ਹੁੰਦੀ ਹੈ, ਕਿਸੇ ਚੀਜ਼ ਤੇ ਚਰਚਾ ਹੋ ਰਹੀ ਹੁੰਦੀ, ਤੇ ਉਦੋਂ ਫੈਕਟਸ ਹੀ ਜਿਹੜੇ ਨੇ ਨਾ ਉਹ ਹੀ ਮਾਨੇ ਰੱਖਦੇ ਨੇ। ਤੇ ਸੱਚੀ ਅੱਜ ਮੇਰਾ ਬਿਲਕੁਲ ਮੂਡ ਨਹੀਂ ਸੀ ਕਾਲ ਕਰਨ ਦਾ, ਕਿਉਂਕਿ ਮੈਂ ਫਿਰ ਜੋ ਕਹਾਂ ਕਿ ਇਸ ਮੌਜੂ ਤੇ ਗੱਲ ਹੀ ਨਹੀਂ ਸੀ ਕਰਨਾ ਚਾਹੁੰਦੀ, ਤੇ ਲੇਕਿਨ ਫਿਰ ਕੋਈ ਗੱਲ ਇੱਕ ਸੀ ਇਸ ਵਜ੍ਹਾ ਤੋਂ ਮੈਨੂੰ ਕਾਲ ਕਰਨੀ ਪਈ। ਅੱਛਾ, ਦੋਸਤ ਦੇ ਬਾਰੇ ਜਿਹੜੀ ਮੇਰੀ ਆਪਣੀ ਜ਼ਾਤੀ ਹੈ ਵੇ ਨਾ, ਜ਼ਾਤੀ ਜੋ ਮੈਂ ਸਮਝਦੀ ਹਾਂ ਜੀ, ਕਿ ਤੁਸੀਂ ਜਿਹਦੀ ਕੰਪਨੀ ਦੇ ਵਿੱਚ ਜਿਹਦੇ ਨਾਲ ਬੈਠੇ, ਜ਼ਰੂਰੀ ਨਹੀਂ ਕਿ ਤੁਸੀਂ ਗੱਲਾਂ ਕਰ ਰਹੇ ਹੋ, ਤੁਸੀਂ ਚੁੱਪ ਵੀ ਹੋਵੋ ਤੇ ਤੁਸੀਂ ਯਾਨੀ ਸੈਟਿਸਫਾਈਡ ਹੋਵੇ, ਮੁਤਮਈਨ ਹੋਵੇ, ਤੁਹਾਨੂੰ ਆਪ ਨੂੰ ਅੱਛਾ ਲੱਗ ਰਿਹਾ ਹੋਵੇ, ਉਹਦੇ ਚ ਬਹੁਤ ਗੱਲਾਂ ਦੀ ਲੋੜ ਨਹੀਂ ਕਿ ਤੁਸੀਂ ਗੱਲ ਕੀਤੀ ਹੈ ਜਾਂ ਕੁਝ ਮੰਨਣ ਮਨਾਉਣ ਦੀ ਜਾਂ ਕਿਸੇ ਵੀ ਕਿਸਮ ਦਾ ਕੁਝ ਨਹੀਂ, ਬਸ ਤੁਸੀਂ ਉਸ ਲੰਮੇ ਤੋਂ ਲੁਤਫਅੰਦੋਜ਼ ਹੋ ਰਹੇ ਹੋ, ਉਹਦੀ ਮੌਜੂਦਗੀ ਦਾ ਤੁਹਾਨੂੰ ਤੁਸੀਂ ਮਜ਼ਾ ਲੈ ਰਹੇ ਹੋ ਤੁਸੀਂ। ਬਿਲਕੁਲ, ਬਸ ਉਹੀ ਤੁਹਾਡੇ ਕੋਲ ਜਿਹੜਾ ਲਮਾ ਹੈ ਨਾ, ਉਹੀ ਬਿਹਤਰੀਨ ਹੈ। ਔਰ ਜਿਹੜਾ ਲੋਕ ਕਈ ਕਹਿੰਦੇ ਨੇ ਕਿ ਵੀ ਮੈਂ ਤੇ ਪਤਾ ਵਕਤ ਦੇ ਨਾਲ, ਹਾਲਾਂਕਿ ਜਦੋਂ ਪੜ੍ਹਾਈ ਦੇ ਦੌਰਾਨ ਅਸੀਂ ਵੀ ਇਹੀ ਯਾਦ ਕਰਦੇ ਰਹੇ ਕਿ ਦੋਸਤ ਉਹ ਜੋ ਮੁਸੀਬਤ ਮੇਂ ਕਾਮ ਆਏ, ਲੇਕਿਨ ਜਦੋਂ ਆਪਣੇ ਤੌਰ ਤੇ ਸੋਚਣਾ ਸ਼ੁਰੂ ਕੀਤਾ ਤੇ ਮੈਨੂੰ ਕਦੀ ਵੀ ਨਹੀਂ ਲੱਗਿਆ ਕਿ ਤੁਸੀਂ ਕਿਸੇ ਦੋਸਤ ਦੀ ਦੋਸਤੀ ਦਾ ਸਿਰਫ ਇਸ ਲੈਵਲ ਤੇ ਜਾਂ ਇਹ ਪਹਿਲੂ ਸਾਹਮਣੇ ਰੱਖ ਕੇ ਕਿ ਉਹ ਤੁਹਾਡੇ ਮੁਸੀਬਤ ਚ ਕੰਮ ਆਏਗਾ ਤੇ ਫਿਰ ਉਹ ਦੋਸਤ ਹੈ। ਇਹ ਤੇ ਲੋਭ ਹੋ ਗਿਆ ਨਾ। ਹਾਂ, ਤੇ ਤੁਸੀਂ ਮਤਲਬ ਚੰਗਾ ਵੇਲਾ ਜਿਹੜਾ ਉਹਦੇ ਨਾਲ ਸਾਂਝ ਕਰਦੇ ਪਏ ਜਿਹੜਾ ਤੁਹਾਡਾ ਅੱਛਾ ਵੇਲਾ ਹੋ ਸਕਦਾ ਹੈ, ਤੁਸੀਂ ਉਹਦੇ ਕੋਲੋਂ ਇਹ ਐਕਸਪੈਕਟ ਕਰ ਰਹੇ ਹੋ ਕਿ ਵੀ ਉਹ ਤੁਹਾਡੀ ਕਿਸੇ ਮੁਸ਼ਕਿਲ ਚ ਕੰਮ ਆਵੇ, ਹੋ ਸਕਦਾ ਹੈ ਉਹ ਤੁਹਾਡੀ ਮੁਸ਼ਕਿਲ ਚ ਕੰਮ ਆ ਹੀ ਨਾ ਸਕਦਾ, ਉਹਦੇ ਸਾਰੇ ਇਖਤਿਆਰ ਉਹਦੇ ਕੋਲ ਉਹ ਜਿਹਾ ਇਖਤਿਆਰ ਹੀ ਨਾ ਹੋਵੇ ਕਿ ਤੁਹਾਡੀ ਮੁਸ਼ਕਿਲ ਚ ਕੰਮ ਆਏ। ਤੇ ਕਿਸੇ ਇਸ ਤਰ੍ਹਾਂ ਦੀ ਵਜ੍ਹਾ ਤੋਂ ਕਿ ਜਿਹੜੀ ਇੱਕ ਤੁਸੀਂ ਸੁਣੀ ਸੁਣਾਈ ਜਾਂ ਮਤਲਬ ਇੰਨੀ ਦੇਰ ਤੋਂ ਚੱਲ ਰਹੀ ਗੱਲ, ਉਹਦੀ ਵਜ੍ਹਾ ਤੋਂ ਦੋਸਤੀ ਨੂੰ ਉਸ ਮਿਆਰ ਤੇ ਰੱਖ ਕੇ ਪਰਖਣਾ, ਮੇਰਾ ਇਹ ਮੰਨਣਾ ਹੈ, ਮੈਨੂੰ ਲੱਗਦਾ ਹੈ ਕਿ
ਇਟਸ ਨਾਟ ਫੇਅਰ। ਠੀਕ ਹੈ, ਠੀਕ ਹੈ। ਤੇ ਦੋਸਤ ਦੇ ਨਾਲ ਜਿਹੜਾ ਅੱਛਾ ਟਾਈਮ ਤੁਸੀਂ ਸਪੈਂਡ ਕਰਦੇ ਜੇ ਪਏ ਉਹੀ ਠੀਕ ਹੈ। ਹੁਣ ਉਹਨੂੰ ਉਸ ਤਰਾਜ਼ੂ ਤੇ ਨਾ ਲਿਆ ਕੇ ਉਸ ਜਗ੍ਹਾ ਤੇ ਖੜਾ ਕਰ ਦਿਓ ਜਿੱਥੇ ਉਹ ਵਿਚਾਰਾ ਬੇਬਸ ਹੋਏ। ਮਤਲਬ ਲਾਲਸਾ ਜਿਹੜੀ ਹੈ ਨਾ ਕਿ ਉਹ ਇੱਕ ਦੋਸਤ ਕੇ ਕਹਿੰਦੇ ਕਿ ਜੀ ਦੋਸਤ ਨੂੰ ਕਦੀ ਅਜ਼ਮਾਉਣਾ ਨਹੀਂ ਚਾਹੀਦਾ। ਵੀ ਅਜ਼ਮਾਉਣ ਦਾ ਮੀਨਿੰਗ ਹੈ ਕਿ ਦੋਸਤ ਨੇ ਜੋ ਕਹਿ ਦਿੱਤਾ ਜਾਂ ਦੋਸਤ ਦੀ ਕੈਪੈਸਿਟੀ ਦਾ ਤੁਹਾਨੂੰ ਪਤਾ ਹੈ, ਉਹ ਦੋਸਤ ਹੀ ਕਿਹਾ ਜਿਹਦੀ ਕੈਪੈਸਿਟੀ ਦਾ ਔਰ ਜਿਹਨੂੰ ਤੁਸੀਂ ਜਾਣਦੇ ਨਾ ਹੋ, ਆਸ਼ਨਾ ਨਾ ਹੋਵੋ ਉਹਦੇ ਨਾਲ, ਉਹ ਕਿਹੜੀ ਦੋਸਤੀ ਹੈ ਬਈ? ਇਹ ਵੀ ਤੇ ਹੈ ਨਾ। ਬਿਲਕੁਲ ਹਾਂ, ਕਿ ਦੋਸਤ ਦੀ ਜਿਹੜੀ ਕੈਪੈਸਿਟੀ ਹੈ ਵੀ ਮਤਲਬ ਆਸ਼ਨਾਈ ਇਹੀ ਹੁੰਦੀ ਹੈ ਨਾ ਕਿ ਦੋਸਤ ਦੇ ਬਾਰੇ ਤੁਹਾਨੂੰ ਸਭ ਕੁਛ ਪਤਾ ਲੱਗ ਜਾਵੇ, ਚਿਹਰਾ ਸ਼ਨਾਸੀ ਹੋਣੀ ਚਾਹੀਦੀ ਹੈ। ਇਹ ਦੋਸਤੀ ਹੁੰਦੀ ਹੈ ਕਿ ਉਹਨੂੰ ਕੁਛ ਕਹਿਣ ਦੀ ਜ਼ਰੂਰਤ ਨਾ ਪਵੇ। ਹਾਂ, ਮੇਰਾ ਖਿਆਲ ਹੈ ਸ਼ਾਇਦ ਮੈਂ ਹਾਂਜੀ ਕਹਿ ਚੁੱਕੀ ਹਾਂ। ਜੀ ਕਹਿ ਚੁੱਕੇ ਹੋ। ਮੈਂ ਰਿਪੀਟ ਕਰਤਾ ਤੁਹਾਡੀ ਗੱਲ ਨੂੰ, ਮੈਂ ਜਿਹੜਾ ਨਾ ਉਹ ਸੈਕਿੰਡ ਕੀਤਾ। ਤੁਸੀਂ ਮੈਂ ਇੰਝ ਹੀ ਕਿਹਾ ਸੀ ਕਿ ਤੁਸੀਂ ਮਹਿਸੂਸ ਕਰੋ ਗੁਰਬਤ ਨੂੰ ਤੇ ਤੁਸੀਂ ਜ਼ਰਾ ਵਿੱਚ ਚਿਹਰਾ ਵਿਖਾ ਦਿੱਤਾ। ਹਾਂਜੀ ਹਾਂਜੀ, ਮੈਂ ਜ਼ਰਾ ਚਿਹਰਾ ਵੀ ਵਿਖਾ ਦਿੱਤਾ ਮੈਂ। ਹਾਂ ਸਹੀ। ਹਾਂਜੀ ਸਰ, ਮੇਰਾ ਖਿਆਲ ਹੈ ਇੰਨਾ ਹੀ ਕਾਫੀ ਹੈ, ਕਿਉਂਕਿ ਮੈਂ ਬਿਲਕੁਲ ਅੱਜ ਕਈ ਦਫਾ ਹੁੰਦਾ ਨਾ ਬੰਦਾ ਬਿਲਕੁਲ ਉਹਦੇ ਕੋਲ ਲਫ਼ਜ਼ ਹੀ ਕੋਈ ਨਹੀਂ ਹੁੰਦੇ। ਲੇਕਿਨ ਤੁਹਾਡੇ ਕੋਲ ਨਾ ਹੋ ਕੇ ਵੀ ਬਹੁਤ ਸਾਰੇ ਹੁੰਦੇ ਨੇ ਨਾ। ਸ਼ਾਇਦ ਤੁਹਾਨੂੰ ਇਹ ਵੀ ਹੁੰਦਾ ਹੈ ਕਿ ਕਦੀ ਕਦੀ ਆਪਣੀ ਕੈਪੈਸਿਟੀ ਦਾ ਵੀ ਪਤਾ ਨਹੀਂ ਹੁੰਦਾ ਤੁਹਾਨੂੰ, ਕਿ ਜਦੋਂ ਤੁਸੀਂ ਫਿਰ ਬੋਲਦੇ ਹੋ ਨਾ, ਮਤਲਬ ਨਾ ਚਾਹਣ ਦੇ ਬਾਵਜੂਦ ਵੀ ਤੇ ਬੜਾ ਅੱਛਾ ਬੋਲਦੇ ਹੋ, ਬੜਾ ਸਿਲੈਕਟਿਵ, ਬੜਾ ਸੋਹਣਾ ਬੋਲਦੇ ਹੋ, है ना? पता नहीं सर, अल्लाह जाने। हाँ, अल्लाह जाने में माही तेरा प्यार की है। हाँ, अल्लाह जाने, अल्लाह का खुदा जाने। सही है, बिल्कुल सही। मेरा ख्याल है मैं कॉल छाटनी है ताकि अगर निगत जी कोशिश करांगी कल अगर कोई मजे दा होया, मतलब मैनू अट्रैक्ट कीता ते फिर मैं करांगी कॉल, गल करांगे। आज पता नहीं क्यों वैसे ही मैं जिवें थोड़ा जिहा बंदा डाउन नहीं हुंदा, इस तरह वां कुछ नहीं। बिल्कुल तुसी एनर्जी लियाओ, बिल्कुल कोई डाउन शाउन नहीं है। ठीक है, तुसी वैसे ही डाउन हो। नहीं है कुछ नहीं किसी। हाँ, मैं समझ गया तेरी गल, मैं समझ गया किसी वजह तो नहीं, कुछ मौजूआत मैंने पता है कि वो चीज दा नहीं किसी वक्त बाज़ मैं कि ਤੁਹਾਡੇ ਕੋਲ हर्फ उतर रहे ਹੁੰਦੇ ਨੇ ਤੇ ਤੁਸੀਂ ਗੱਲ ਕਰੋ ਇੰਚ ਜਿਸ ਤਰ੍ਹਾਂ ਕੋਈ ਚੀਜ਼ ਆ ਰਹੀ ਰਵਾਨੀ ਨਾਲ ਜੀ ਜੀ, ਔਰ ਬਾज़ ਹੁੰਦਾ ਹੈ ਕਿ ਤੁਸੀਂ यानी कितना चिर हो गया है कि मैं कुछ लिख भी नहीं सकी। मतलब पता नहीं क्योंकि वो जेड़ा है जबरदस्ती लिखना घसीट के लिखना या किसी नूं पढ़ के तोड़ मरोड़ के लिखना वो मैनूं पसंद नहीं। ते जदों कोई चीज आएगी ते तां ही लिखिया जाएगा ते बोलिया भी उदों ही जांदा जदों कुछ आमद हो रही हो। आज मामलात सारे किधरे पता नहीं कितने रुके हुए हैं। अच्छा चलो ठीक हो जाएगा। मैं वेट कर रही हूं निगत जी, अगर सुन रहे हो प्लीज कॉल। ओके ओके। ते सर तुसी शमसा जी दे बारे च बल्कि अगर अच्छा ਮੈਨੂੰ ਨਾ ਇੱਕ ਗੱਲ ਦਾ ਦੁੱਖ ਵੀ ਹੋਇਆ ਕਿ ਮੋਸਟਲੀ ਮੈਂ ਨੰਬਰ ਸੇਵ ਨਹੀਂ ਕਰਦਾ, ਕਿ ਅਨਨੋਨ ਨੰਬਰ ਜਿਹੜੇ ਆਉਂਦੇ ਨੇ ਮੈਂ ਇਹ ਜ਼ਿਹਨ 'ਚ ਸੋਚਿਆ ਵੀ ਕਿ ਮੈਂ ਉਹਨਾਂ ਨੂੰ ਬਲਕਿ ਕਿਹਾ ਕਿ ਮੈਂ ਕਿਹਾ ਤੁਸੀਂ ਪਰੇਸ਼ਾਨ ਨਾ ਹੋ, ਮੈਂ ਉਹਨਾਂ ਦਾ ਨੰਬਰ ਸੇਵ ਨਹੀਂ ਕਰ ਸਕਿਆ। ਸੋ ਮੇਰੇ ਕੋਲ ਫੋਨ 'ਚ ਇੰਨੇ ਕੁ ਹੁੰਦੇ ਨੇ ਨੰਬਰ, ਫਿਰ ਉਹ ਨਹੀਂ ਮੈਨੂੰ ਪਤਾ ਨਹੀਂ ਰਹਿੰਦਾ ਕਿ ਕਿਹੜਾ ਨੰਬਰ ਸੀ ਜਾਂ ਨਹੀਂ ਸੀ। ਸੋ ਮੈਨੂੰ ਇਹ ਤਕਲੀਫ ਵੀ ਹੋਈ ਕਿ ਯਾਰ ਮੈਂ ਨੰਬਰ ਕਾਸ਼ ਉਹਨਾਂ ਦਾ ਨੰਬਰ ਸੇਵ ਕਰ ਲੈਂਦਾ। ਸੋ ਮੇਰੀ ਉਹਨਾਂ ਨੇ ਜਦੋਂ ਕਰਾਚੀ ਤੋਂ ਕਾਲ ਕੀਤੀ ਨੇ, ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਠੀਕ ਹੋ ਜਾਵੋਗੇ ਔਰ ਤੁਹਾਡੇ ਮਾਮਲਾਤ ਵੀ ਬਿਲਕੁਲ ਠੀਕ ਹੋ ਜਾਣਗੇ। ਫਿਰ ਮੈਂ ਉਹਨਾਂ ਨੂੰ ਇਹ ਵੀ ਬਾਅਦ ਵਿੱਚ ਦੱਸਿਆ, ਮੈਂ ਕਿਹਾ ਤੁਸੀਂ ਇਹ ਕਰ ਲਵੋ ਔਰ ਅਗਰ ਕੋਈ ਮਜ਼ੀਦ ਹੋਵੇ ਮੇਰੇ ਲਾਇਕ ਤਾਂ ਮੈਨੂੰ ਜ਼ਰੂਰ ਦੱਸ ਦੇਣਾ, ਮੈਂ ਫਿਰ ਆਪ ਵੀ ਮਤਲਬ ਕਰ ਲਵਾਂਗਾ ਉਸ ਮਾਮਲੇ ਦੇ ਵਿੱਚ। ਤੇ ਉਹ ਬਸ ਮੈਂ ਨੰਬਰ ਨਹੀਂ ਸੇਵ ਕਰ ਸਕਿਆ, ਮੇਰੇ ਕੋਲੋਂ ਮਿਸਟੇਕ ਹੋਈ ਹੈ। ਸਰ ਤੁਸੀਂ ਸੇਵ ਨਹੀਂ ਕਰਦੇ ਨਾ, ਤੇ ਮੈਂ ਸਪੈਸ਼ਲੀ कॉल करके किसी को नंबर लांगी कि भी अपने रिलेटिव का या किसी का जिसदे काफी देर तो गल हुई है कि भी कोई कजन वगैरह ते मैं कहांगी कि भी उहदे नाल
ਉਹਦਾ ਨੰਬਰ ਲੈ ਕੇ ਹਾਂ ਬਕਾਇਦਾ, ਹਾਂ ਤੇ ਮੈਂ ਕਿਹਾ ਮੈਂ ਸੇਵ ਕਰਨੀ ਹੈ। ਤੇ ਉਸ ਤੋਂ ਬਾਅਦ ਮੈਂ ਰਾਤ ਨੂੰ ਜਿਸ ਲੈ ਕੇ ਲੇਟਣੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਕਿਹੜੇ ਜੇ ਫਜ਼ੂਲ ਨੰਬਰ ਨੇ, ਇਹਨਾਂ ਨੂੰ ਸਾਰਿਆਂ ਨੂੰ ਡਿਲੀਟ ਕਰ ਦੇਣੀ ਹੈ। ਹਾਂ ਤੇ ਉਹਦੇ ਚ ਆਪੀ ਡਿਲੀਟ ਕਰ ਦੇਣੀ ਹੈ ਕਿ ਇਹ ਅਨਨੋਨ ਨੰਬਰ ਹੈ, ਹਾਂ ਤੇ ਇਹ ਭੁੱਲ ਜਾਣੀ ਹੈ ਕਿ ਇਹ ਤੇ ਸੇਵ ਕਰਨਾ ਸੀ। ਹਾਂ ਤੇ ਬਾਅਦ ਚ ਜਦੋਂ ਕਾਲ ਕਰਨੀ ਹੈ ਕਿੰਨੀ ਉਹ ਤੇ ਨੰਬਰ ਮੈਂ ਲਿਆ ਸੀ ਜੋ ਮੈਂ ਡਿਲੀਟ ਹਾਂ, ਕਰਤਾ। ਲੇਕਿਨ ਉਹ ਤੁਹਾਡੇ ਮੈਸੇਜ ਦੇ ਵਿੱਚ ਜ਼ਰੂਰ ਹੋਏਗਾ। ਇਹ ਤੁਹਾਨੂੰ ਮੈਂ ਟ੍ਰਿਕ ਦੱਸ ਦਿੰਦਾ, ਜਦੋਂ ਕਿ ਤੁਸੀਂ ਲਿਆ ਹੋਏਗਾ ਉਹ ਮੈਸੇਜ ਵਿੱਚ ਹੋਏਗਾ ਤੇ ਉੱਥੋਂ ਲੈ ਲਿਆ ਕਰੋ। ਨਹੀਂ ਮੈਸੇਜ ਚ ਨਹੀਂ, ਮੈਂ ਕਾਲ ਤੇ ਲਿਆ ਸੀ। ਮੈਂ ਆਪਣੀ ਓਕੇ, ਲਿਖ ਲਿਆ ਸੀ। ਓਕੇ ਚਾਚਾ ਦੀ ਬੇਟੀ ਓਕੇ ਕੋਲੋਂ, ਓਕੇ ਓਕੇ ਛੋਟੀ ਬੇਟੀ ਦਾ ਨੰਬਰ। ਓਕੇ 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 ਹਾਂ ਓਕੇ ਓਕੇ। ਉਹ ਕਾਫੀ ਦੇਰ ਤੋਂ ਮੇਰੀ ਉਹਦੇ ਨਾਲ ਗੱਲ ਨਹੀਂ ਸੀ ਹੋਈ, ਤੇ ਮੈਂ ਕਿਹਾ ਜ਼ਰਾ ਮੈਨੂੰ ਕਾਲ ਕਰਨੀ ਆ। ਸਹੀ ਸਹੀ ਸਹੀ। ਨੰਬਰ ਲਿਆ, ਲੇਕਿਨ ਉਹ ਦੁਬਾਰਾ ਕਾਲ ਕਰਕੇ ਲੈ ਲਾਂਗੀ। ਮੈਂ ਵੈਸੇ ਦੱਸਿਆ ਕਿ ਮੈਂ ਆਪ ਹੁੰਦਾ ਲੈ ਕੇ ਹੁੰਦਾ ਨੰਬਰ ਮੋਸਟਲੀ ਹੋ ਜਾਂਦਾ ਹੁੰਦਾ ਮੋਸਟਲੀ ਹੋ ਜਾਂਦਾ ਸਰ ਪਲੀਜ਼ ਇੱਕ ਅੱਧੀ ਕਾਲ ਲੈਣਾ ਤਾਂ ਕਿ ਅਗਰ ਨਿਕਲ ਜੀ ਕਾਲ ਹੋਏ ਜੀ ਮੈਂ ਕਰ ਲਾਂ। ਔਰ ਮੈਂ ਉਹਨੇ ਕਹਿ ਰਹੀ ਹਾਂ ਅਗਰ ਸ਼ਮਸਾ ਜੀ ਦੇ ਬਾਰੇ ਚ ਕਿਸੇ ਨੂੰ ਪਤਾ ਹੈ ਤੇ ਲਾਜ਼ਮੀ ਜ਼ਰੂਰ ਦੱਸੇ, ਰਾਬਤਾ ਕਰੇ। ਠੀਕ ਓਕੇ ਓਕੇ ਥੈਂਕ ਯੂ। ਅੱਲਾਹ ਹਾਫਿਜ਼। 042992322167 ਔਰ ਅਰਬਾਬ ਅਲੀ ਤੁਸੀਂ ਕਹੇ ਕਿ ਇੱਕ ਤੋਂ ਜ਼ਿਆਦਾ ਦੋ ਲੋਕਾਂ ਦਾ ਜਿਹੜਾ ਤਲਕ ਹੁੰਦਾ ਹੈ ਔਰ ਉਹਦੇ 'ਚ ਉਹਨਾਂ ਦਾ ਅਹਿਸਾਸ ਦਾ ਰਿਸ਼ਤਾ ਔਰ ਇੱਕ ਦੂਸਰੇ ਦੇ ਕੰਮ ਆਉਣਾ ਜਿਹੜਾ ਹੈ ਉਹ ਦੋਸਤੀ ਹੈ। ਤੁਹਾਡਾ ਮੈਸੇਜ ਮੇਰੇ ਤੱਕ ਪਹੁੰਚ ਗਿਆ।